वाहिगुरू जी का खालसा वाहिगुरू जी की फतेह। अस्सलाम वालेकुम आदाब बर्ज। मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿੱਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सच्चो सच विच बहुत शुक्रिया जी। डॉक्टर साहब अज 12 मार्च 2020 30 फग्गन नानक शाही संमत 551 का दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दसिए व्यूअर्स जे तुसीं हक सच इंसाफ ते पैरा दिंदा इक्को एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बेल 5 केबल इन कैनेडा, roku, चादू बॉक्स, शावा, फेसबुक, TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਦੇ ਵਿਚਾਰੇ ਜਾਣ ਵਾਲੇ ਜੋ ਇਸ਼ੂ ਨੇ ਉਹਨਾਂ ਬਾਰੇ ਆਪਾਂ ਤੁਹਾਨੂੰ ਦੱਸ ਦਈਏ ਕਿ ਇੰਦਰਾ ਗਾਂਧੀ ਸਰਕਾਰ ਨੇ ਜੂਨ 84 ਦੇ ਪਹਿਲੇ ਹਫਤੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਜੋ ਬੇਗੁਨਾਹ ਬੇਕਸੂਰੇ ਜੋ ਹਜ਼ਾਰਾਂ ਸਿੱਖ ਸਨ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਸੋ 31 ਅਕਤੂਬਰ 1984 ਨੂੰ ਸ਼ਹੀਦ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ। ਉਸ ਤੋਂ ਅਗਲੇ ਹਫਤੇ ਵਿੱਚ ਦਿੱਲੀ ਸਮੇਤ ਭਾਰਤ ਦੇ ਅੱਡ-ਅੱਡ ਸ਼ਹਿਰਾਂ ਵਿੱਚ ਬੜੇ ਪਲਾਨਡ ਤਰੀਕੇ ਨਾਲ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਲਗਭਗ 36 ਸਾਲ ਬੀਤਣ ਦੇ ਬਾਅਦ ਵੀ ਦੋਸ਼ੀਆਂ ਨੂੰ ਸਜ਼ਾ ਯਾਫਤਾ ਨਹੀਂ ਕੀਤਾ ਗਿਆ। ਕੈਨੇਡਾ ਦੀ ਓਨਟਾਰੀਓ ਪਾਰਲੀਮੈਂਟ ਦੇ ਵਿੱਚ ਇੱਕ ਸਿੱਖ ਮੈਂਬਰ ਗੁਰਰਤਨਪਾਲ ਸਿੰਘ ਵੱਲੋਂ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜੋ ਨਵੰਬਰ ਦਾ ਪਹਿਲਾ ਹਫਤਾ ਹੈ ਕੈਨੇਡਾ ਵਿੱਚ ਸਿੱਖ ਨਸਲਕੁਸ਼ੀ ਜਾਗਰੂਕਤਾ ਹਫਤੇ ਵਜੋਂ ਮਨਾਇਆ ਜਾਵੇ ਤਾਂ ਕਿ ਕੈਨੇਡਾ ਵਾਸੀਆਂ ਨੂੰ ਸਿੱਖ ਨਸਲਕੁਸ਼ੀ ਸੰਬੰਧੀ ਜਾਣਕਾਰੀ ਮਿਲੇ। ਸੋ ਇਸ ਉੱਪਰ ਆਪਾਂ ਤੁਹਾਡੇ ਨਾਲ ਡਾਕਟਰ ਸਾਹਿਬ ਆਪਣੇ ਵਿਚਾਰ ਸ਼ੇਅਰ ਕਰਨਗੇ। ਸੋ ਦੂਸਰਾ ਆਪਣੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਰੋਨਾ ਵਾਇਰਸ ਦਾ ਜੋ ਡਰ ਹੈ ਜੋ ਖੌਫ ਹੈ ਉਹ ਦੁਨੀਆ ਭਰ ਵਿੱਚ ਉਵੇਂ ਹੀ ਪਸਰਿਆ ਪਿਆ ਹੈ। ਸੋ ਇਸ ਸੰਬੰਧੀ ਅਮਰੀਕਨ ਟਰੰਪ ਨੇ ਅਮਰੀਕਾ ਵਾਸੀਆਂ ਨੂੰ ਸੰਬੋਧਨ ਕੀਤਾ ਹੈ। ਇਸ ਮੁੱਦੇ ਨੂੰ ਸਾਨੂੰ ਇਨਸਾਨੀਅਤ ਦੇ ਵਜੋਂ ਨੁਕਤੇ ਵਜੋਂ ਸਾਨੂੰ ਦੇਖਣਾ ਚਾਹੀਦਾ ਹੈ ਨਾ ਕਿ ਆਪਣੇ ਨਿੱਜੀ ਮਫਾਦਾਂ ਵਜੋਂ ਇਸ ਨੂੰ ਦੇਖਣਾ ਚਾਹੀਦਾ ਹੈ। ਐਂਡ ਥਰਡ ਵਿੱਚ ਆਪਾਂ ਡਿਸਕਸ ਕਰਾਂਗੇ ਮੋਦੀ ਨੇ ਭਾਰਤ ਦਾ ਖਜ਼ਾਨਾ ਕਿਵੇਂ ਆਪਣੇ ਯਾਰਾਂ ਨੂੰ ਲੁਟਾਇਆ ਜਿਸ ਦਾ ਨਤੀਜਾ ਭਾਰਤ ਆਰਥਿਕ ਸੰਕਟ ਵਿੱਚ ਡੁੱਬ ਰਿਹਾ ਹੈ। ਜੋ ਬੈਂਕ ਨੇ ਉਹ ਡੁੱਬ ਰਹੇ ਹਨ ਔਰ ਲੋਕ ਲਾਂਤਾਂ ਪਾ ਰਹੇ ਹਨ ਜੋ ਭਾਰਤ ਦੀ ਸਰਕਾਰ ਹੈ ਉਸ ਦੇ ਉੱਪਰ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਲਿਖਤਾਂ ਫਿਰ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो बहुत वार इतिहास रचन वाले अड पात्र जिन्हां दे उत्ते गुरु की मेहर हुंदी है वो अपना रोल अदा करते हैं। कुछ वरे पहला जदों NDP पार्टी दे जगमीत सिंह ओंटारियो पार्लीमेंट के मैंबर बने, MPP कहंदे ने, मैंबर प्रोविंशियल पार्लीमेंट, और उन्होंने उस वेले एक बिल लियांदा सी कि नवंबर 84 ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਜਾਏ। ਬਿਲਕੁਲ ਬੇਸ਼ੱਕ ਉਹਨਾਂ ਦਾ ਐਫਰਟ ਉਹੀ ਉਸ ਦੇ ਇਨੀਸ਼ੀਏਟਰ ਸਨ, ਉਹਨੂੰ ਵੋਟਾਂ ਤਾਂ ਮਿਲੀਆਂ ਪਰ ਉਹ ਪਾਸ ਨਹੀਂ ਹੋ ਸਕਿਆ ਬਿੱਲ। ਉਸ ਤੋਂ ਬਾਅਦ ਬੀਬੀ ਹਰਿੰਦਰ ਕੌਰ ਮੱਲੀ ਦੂਸਰਾ ਜਦੋਂ ਸੈਸ਼ਨ ਚੱਲਿਆ ਉਹ ਲਿਬਰਲ ਪਾਰਟੀ ਦੀ ਹੈ, ਉਸਨੇ ਵੀ ਇਹੀ ਬਿੱਲ ਲਿਆਂਦਾ ਜਿਸ ਨੂੰ ਜ਼ਾਹਰ ਹੈ ਜਗਮੀਤ ਸਿੰਘ ਹੋਰਾਂ ਦੀ ਹਮਾਇਤ ਵੀ ਮਿਲੀ और कंजरवेटिव पार्टी की भी हमायत मिली और ओंटारियो असैंबली ने, ओंटारियो पार्लीमेंट ने ये पास कर दिता है कि नवंबर 84 सिख नस्लकुशी वाला वाक़या है, वो प्रोग्राम है, वो दंगे नहीं ने।
ਔਰ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਜਿਵੇਂ ਭਾਰਤ ਦੀ ਸਰਕਾਰ ਨੇ ਰਿਐਕਟ ਕੀਤਾ, ਜ਼ਾਹਰ ਹੈ ਕਿ ਇਹ ਲਿਬਰਲ ਪਾਰਟੀ ਵੱਲੋਂ ਬੀਬੀ ਹਰਿੰਦਰ ਕੌਰ ਮੱਲੀ ਨੇ ਲਿਆਂਦਾ ਸੀ। ਲਿਬਰਲ ਪਾਰਟੀ ਦੀ ਫੈਡਰਲ ਲੈਵਲ ਤੇ ਵੀ ਹਕੂਮਤ ਸੀ, ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਸਨ। ਹਾਲਾਂਕਿ ਉੱਥੇ ਬੈਠਿਆਂ ਨੂੰ ਇਹ ਨਹੀਂ ਪਤਾ ਵੀ ਸਿਸਟਮ ਕਿਵੇਂ ਕੰਮ ਕਰਦਾ ਹੈ, ਸਟੇਟਸ ਦਾ ਇੱਕ ਆਪਣਾ ਹੱਕ ਹੁੰਦਾ। ਉਹ ਤਾਂ ਸਮਝਦੇ ਨੇ ਕਿ ਪੈਸਾ ਔਰ ਹਰਾਸਮੈਂਟ ਉਹਦੇ ਨਾਲ ਤੁਸੀਂ ਸਾਰੀਆਂ ਅਸੈਂਬਲੀਆਂ ਬਦਲ ਦਿਓ, ਭਾਵੇਂ ਜੋ ਕੁਛ ਹੁਣ ਮੱਧ ਪ੍ਰਦੇਸ਼ ਦੇ ਵਿੱਚ ਜਿਵੇਂ ਜੋਤਿਰਮਯ ਸਿੰਧੀਆ ਨੂੰ, ਜਿਹੜਾ ਕਾਂਗਰਸ ਦਾ ਜਨਰਲ ਸੈਕਟਰੀ ਸੀ, ਉਸ ਨੂੰ ਡਰਾਇਆ ਗਿਆ ਕਿਉਂਕਿ ਯਸ ਬੈਂਕ ਦੇ ਵਿੱਚ ਉਸ ਦਾ ਵੀ ਉਸ ਘਪਲੇ ਦੇ ਵਿੱਚ ਹੱਥ ਸੀ। ਜਿਹੜਾ ਉਸ ਦਾ ਮਾਲਕ ਕਪੂਰ, ਉਹ ਰਹਿੰਦਾ ਹੀ ਉਹਦੇ ਘਰ 'ਚ ਸੀ, ਔਰ ਬਾਕੀ ਵੀ। ਔਰ ਕਿਵੇਂ 22 ਨਾਲ MLA ਜਿਹੜੇ ਨੇ ਉਹ ਖਰੀਦੇ ਗਏ, ਔਰ ਹੁਣ ਉਹ ਇੱਕ ਰਾਜ ਸਭਾ ਦੇ ਮੈਂਬਰ ਦੇ ਤੌਰ ਤੇ ਅੱਜ ਬੜੇ ਧੂਮ ਧੜੱਕੇ ਦੇ ਨਾਲ ਪੇਪਰ ਫਾਈਲ ਕਰਨ ਦੇ ਲਈ ਗਿਆ। ਇਹੀ ਅਟੈਂਪਟ ਰਾਜਸਥਾਨ ਦੇ ਵਿੱਚ ਵੀ ਹੋ ਰਹੇ ਨੇ, ਮਹਾਰਾਸ਼ਟਰ ਦੇ ਵਿੱਚ ਵੀ ਇਹ ਗੇਮ ਖੇਡਣ ਦੀ ਤਿਆਰੀ ਹੈ ਕਿਉਂਕਿ BJP ਅਪਰ ਹਾਊਸ ਦੇ ਵਿੱਚ ਆਪਣੀ ਮੈਜੋਰਟੀ ਕਰਨਾ ਚਾਹੁੰਦੀ ਹੈ। ਸੋ ਉਹ ਤਾਂ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਕਲੰਕ ਹੈ ਭਾਰਤ ਨਾਂ ਦਾ ਦੇਸ਼। ਪਰ ਘੱਟੋ ਘੱਟ ਇਹਨਾਂ ਮੁਲਕਾਂ ਦੇ ਵਿੱਚ ਜੇ ਕੋਈ ਆਪਣੀ ਕਨਵਿਕਸ਼ਨ ਦੇ ਨਾਲ ਸਮਝਦਾ ਹੈ ਕਿਸੇ ਗੱਲ ਨੂੰ ਠੀਕ, ਤੇ ਬੇਸ਼ੱਕ ਉਸ ਦੀ ਪਾਰਟੀ ਉਹਦੀ ਹਮਾਇਤੀ ਨਾ ਵੀ ਹੋਏ, ਉਹ ਆਪਣੇ ਤੌਰ ਦੇ ਉੱਤੇ ਉਸ ਦੇ ਹੱਕ ਜਾਂ ਖਿਲਾਫ 'ਚ ਵੋਟ ਪਾਉਂਦਾ। ਜਿਵੇਂ ਅਸੀਂ ਈਵਨ ਅਮਰੀਕਾ ਦੇ ਵਿੱਚ ਦੇਖਿਆ ਕਿ ਸੈਨੇਟ 'ਚ ਜਦੋਂ ਇੰਪੀਚਮੈਂਟ ਪ੍ਰੈਜ਼ੀਡੈਂਟ ਟਰੰਪ ਦੀ ਇਹ ਮੁੱਦਾ ਆਇਆ, ਬੇਸ਼ੱਕ ਮੈਜੋਰਿਟੀ ਨਾਲ ਉਹਦੇ ਖਲੋਤੀ, ਲੇਕਿਨ ਮਿਟ ਰੋਮਨੀ ਸੈਨੇਟਰ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਵੀ ਮੈਂ ਕੱਲ੍ਹ ਨੂੰ ਆਪਣੇ ਬੱਚਿਆਂ ਨੂੰ, ਆਪਣੇ ਗ੍ਰੈਂਡਸਨਸ ਨੂੰ ਜਵਾਬਦੇਹ ਹੋਣਾ ਹੈ, ਔਰ ਉਹਨਾਂ ਨੇ ਉਸ ਦੀ ਇੰਪੀਚਮੈਂਟ ਦੇ ਹੱਕ 'ਚ ਵੋਟ ਪਾਈ। ਸੋ ਇਵੇਂ ਹੀ ਓਨਟਾਰੀਓ ਪਾਰਲੀਮੈਂਟ ਨੇ ਇਵੈਂਚੁਅਲੀ ਇਸ ਨੂੰ ਪਾਸ ਕਰ ਦਿੱਤਾ ਸੀ ਕਿ ਭਾਈ ਇਹ ਨਵੰਬਰ 'ਚ ਸਿੱਖਾਂ ਦੇ ਕੋਈ ਦੰਗੇ ਨਹੀਂ ਸੀ ਹੋਏ, ਇਹ ਨਸਲਕੁਸ਼ੀ ਸੀ। ਔਰ ਉਸ ਦਾ ਖਮਿਆਜ਼ਾ ਫਿਰ ਕਿਵੇਂ ਜਸਟਿਨ ਟਰੂਡੋ ਨੂੰ ਭੁਗਤਣਾ ਪਿਆ, ਕਿਵੇਂ ਉਸ ਦੀ ਭਾਰਤ ਫੇਰੀ ਜਿਹੜੀ ਉਹਨਾਂ ਦੇ ਜਿਹੜਾ ਇਨਵੀਟੇਸ਼ਨ ਦੇ ਉੱਤੇ ਸੀ, ਉਸ ਦੇ ਵਿੱਚ ਉਹਨੂੰ ਹਿਊਮਿਲੇਟ ਕੀਤਾ ਗਿਆ। 17 ਸਿੱਖ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹਨਾਂ ਦੇ ਲਈ ਕਿਸ ਕਿਸਮ ਦਾ ਵਰਤਾਰਾ ਆਪਣੇ ਸ਼ੋਅ ਬॉय ਕੈਪਟਨ ਅਮਰਿੰਦਰ ਰਾਹੀਂ ਕਰਵਾਇਆ ਗਿਆ, ਔਰ ਇਵੈਂਚੁਅਲੀ ਜਿਹੜਾ ਜਸਟਿਨ ਟਰੂਡੋ ਨੂੰ ਉੱਥੋਂ ਇਨਸਲਟ ਕਰਕੇ, ਹਿਊਮਿਲੀਏਟ ਕਰਕੇ ਹੀ ਭੇਜਿਆ ਗਿਆ। ਔਰ ਉਹਨਾਂ ਨੇ ਸਮਝਿਆ ਵੀ ਅਸੀਂ ਕੈਨੇਡਾ ਨੂੰ ਇਹ ਮੈਸੇਜ ਦੇ ਦਿੱਤਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਤੋਂ ਬਾਅਦ ਜਸਟਿਨ ਟਰੂਡੋ ਜਦੋਂ ਹੁਣ ਦੁਬਾਰਾ ਚੋਣਾਂ ਹੋਈਆਂ ਨੇ, ਔਰ ਉਹਦੀ ਬੇਸ਼ੱਕ ਮਾਈਨੋਰਿਟੀ ਗਵਰਨਮੈਂਟ ਹੈ, ਪਰ ਅਸੀਂ ਉਹ ਐਗਰੈਸਿਵ ਸਟਾਂਸ ਜਾਂ ਜਿਹੜਾ ਪਬਲਿਕਲੀ ਬਹੁਤ ਜ਼ਿਆਦਾ ਸਿੱਖਾਂ ਬਾਰੇ ਤਾਰੀਫਾਂ ਦੇ ਪੁੱਲ ਸੀ, ਜਿਵੇਂ ਉਹਨੇ ਅਮਰੀਕਨ ਯੂਨੀਵਰਸਿਟੀ ਦੇ ਵਿੱਚ ਮੈਰੀਲੈਂਡ 'ਚ ਕਿਹਾ ਸੀ ਕਿ ਮੇਰੀ ਕੈਬਨਿਟ ਦੇ ਵਿੱਚ ਜ਼ਿਆਦਾ ਸਿੱਖ ਮੰਤਰੀ ਨੇ ਮੋਦੀ ਨਾਲੋਂ, ਔਰ ਬੜੇ ਫਖਰ ਦੇ ਨਾਲ ਸਿੱਖਾਂ ਨਾਲ ਆਪਣੇ ਸੰਬੰਧਾਂ ਦਾ ਜ਼ਿਕਰ ਕਰਦੇ ਸੀ। ਬੇਸ਼ੱਕ ਹੁਣ ਵੀ ਜਿਹੜੇ 3 ਮਿਨਿਸਟਰ ਸਿੱਖ ਨੇ, ਔਰ ਹਰਜੀਤ ਸਿੰਘ ਸੱਜਣ ਡਿਫੈਂਸ ਮਿਨਿਸਟਰ ਨੇ, ਲੇਕਿਨ ਇਸ ਦਾ ਜ਼ਰੂਰ ਇੰਪੈਕਟ ਹੋਇਆ ਕਿਉਂਕਿ ਜਸਟਿਨ ਟਰੂਡੋ ਨੂੰ ਫਿਰ ਕੱਲਾ ਉਹਨਾਂ ਨੇ ਉੱਥੇ ਹੀ ਨਹੀਂ, ਆਪਣੇ ਜਿਹੜੇ ਉਹਨਾਂ ਦੇ ਕੈਨੇਡੀਅਨ ਮੀਡੀਆ ਦੇ ਵਿੱਚ, ਅਮਰੀਕਨ ਮੀਡੀਆ ਦੇ ਵਿੱਚ ਜਿਹੜੇ ਉਹਨਾਂ ਦੇ ਮੋਲ ਬੈਠੇ ਹੋਏ ਨੇ, ਉਹਨਾਂ ਰਾਹੀਂ ਕੈਨੇਡਾ ਦੇ ਖਿਲਾਫ ਔਰ ਸਿੱਖ ਅੱਤਵਾਦ ਨਾਲ ਜੋੜ ਕੇ, ਸਿੱਖ ਮਿਲੀਟੈਂਸੀ ਨਾਲ ਜੋੜ ਕੇ, ਖਾਲਿਸਤਾਨ ਨਾਲ ਜੋੜ ਕੇ ਇੱਕ ਪੂਰਾ ਨੈਗੇਟਿਵ ਪ੍ਰੋਪੇਗੈਂਡਾ ਕੀਤਾ ਗਿਆ, ਜਿਸ ਦਾ ਜ਼ਾਹਰ ਹੈ ਥੋੜ੍ਹਾ ਬਹੁਤ ਅਸਰ ਵੀ ਹੋਇਆ। ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਸ ਨੇ ਮੋਦੀ ਦੇ ਨਾਲ ਸਾਂਢ-ਗਾਂਢ ਕੀਤੀ, ਔਰ ਪਿਛਲੀਆਂ ਚੋਣਾਂ ਦੇ ਵਿੱਚ ਭਾਵੇਂ ਉਹ ਸਰਕਾਰ ਤਾਂ ਨਹੀਂ ਬਣਾ ਸਕੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੰਜ਼ਰਵੇਟਿਵਸ ਔਰ RSS ਇਹ ਇੱਕੋ ਹੀ ਪੇਜ ਦੇ ਉੱਤੇ ਨੇ। ਹੁਣ ਮੈਂ ਸਮਝਦਾ ਹਾਂ ਵੀ ਜਦੋਂ ਮੈਂ ਹਿਸਟਰੀ ਰਚਨ ਦੀ ਗੱਲ ਕੀਤੀ, ਜਗਮੀਤ ਸਿੰਘ ਆਪਣਾ ਸਫ਼ਰ ਤੈਅ ਕਰਕੇ ਅੱਗੇ ਨਿਕਲ ਗਏ। ਉਹ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਤੋਂ ਨਿਕਲ ਕੇ ਉਹਨਾਂ ਨੇ ਜਾ ਕੇ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਾਰਲੀਮੈਂਟ ਦੀ ਚੋਣ ਲੜੀ, ਕੈਨੇਡੀਅਨ ਫੈਡਰਲ ਸਰਕਾਰ, ਮਿਡ ਟਰਮ ਇਲੈਕਸ਼ਨ ਉਹ ਜਿੱਤੀ। ਫਿਰ ਉਹ NDP ਪਾਰਟੀ ਦੇ ਲੀਡਰ ਬਣੇ। ਉਹਨਾਂ ਦੀ ਕਮਾਂਡ ਥੱਲੇ ਜਿਹੜਾ NDP ਪਾਰਟੀ ਨੇ ਜਿਹੜਾ ਕੈਨੇਡੀਅਨ ਪਾਰਲੀਮੈਂਟ ਚੋਣਾਂ ਲੜੀਆਂ, ਬੇਸ਼ੱਕ ਉਹਨਾਂ ਦੀ ਪਾਰਟੀ ਦੀਆਂ ਸੀਟਾਂ ਤਾਂ ਘਟੀਆਂ, ਲੇਕਿਨ ਉਹ ਖੁਦ ਜਿੱਤ ਕੇ ਵੀ ਆਏ। ਔਰ ਇਸ ਵੇਲੇ ਖਾਸ ਮੁੱਦਿਆਂ ਦੇ ਉੱਤੇ ਜਸਟਿਨ ਟਰੂਡੋ ਦੀ ਸਰਕਾਰ ਨੂੰ ਉਹਨਾਂ ਦੀ ਹਮਾਇਤ ਦੀ ਲੋੜ ਰਹਿੰਦੀ ਹੈ ਜਾਂ ਰਹੇਗੀ ਵੀ ਉਹਨਾਂ ਬਿਲਸ ਨੂੰ ਪਾਸ ਕਰਾਉਣ ਲਈ। ਸੋ ਜਿਹੜੀ ਉਹਨਾਂ ਨੇ ਸੀਟ ਖਾਲੀ ਕੀਤੀ ਓਨਟਾਰੀਓ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੀ, ਉਹਦੇ ਤੋਂ ਉਹਨਾਂ ਦੇ ਭਰਾ ਗੁਰਰਤਨ ਸਿੰਘ
ਜਿਹੜੇ ਨੇ ਉਹ ਮੈਂਬਰ ਜਿੱਤ ਕੇ ਆਏ। ਇਹ ਵੀ ਇੱਕ ਯੂਨੀਕ ਗੱਲ ਸੀ ਕਿ ਇੱਕ ਭਰਾ ਪ੍ਰੋਵਿੰਸ਼ੀਅਲ ਪਾਰਲੀਮੈਂਟ 'ਚ ਹੈ ਔਰ ਇੱਕ ਫੈਡਰਲ ਪਾਰਲੀਮੈਂਟ 'ਚ ਪਾਰਟੀ ਦਾ ਲੀਡਰ ਹੈ NDP ਦਾ। ਔਰ ਬਹੁਤ ਸਾਰਿਆਂ ਨੂੰ ਲੱਗਦਾ ਸੀ ਕਿ ਵੀ ਜੋ ਜਗਮੀਤ ਸਿੰਘ ਹੋਰਾਂ ਨੇ ਕੀਤਾ ਉਹ ਉਹਨਾਂ ਨੇ ਹੀ ਕੀਤਾ, ਅੱਗੋਂ ਸ਼ਾਇਦ ਹੁਣ ਨਵੰਬਰ 84 ਜਾਂ ਸਿੱਖ ਮੁੱਦਿਆਂ ਦੇ ਉੱਤੇ ਕੋਈ ਬਹੁਤੀ ਪਹੁੰਚ ਵਾਲੀ ਗੱਲ ਨਹੀਂ ਹੋਏਗੀ। ਪਰ ਮੈਂ ਸਮਝਦਾ ਕਿ 26 ਫਰਵਰੀ ਨੂੰ ਜਦੋਂ ਗੁਰਰਤਨ ਸਿੰਘ ਹੋਰਾਂ ਨੇ ontario ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਵਿੱਚ ਪ੍ਰਾਈਵੇਟ ਬਿੱਲ ਨੰਬਰ 177 ਪੇਸ਼ ਕੀਤਾ ਤੇ ਉਸ ਨੇ ਬਹੁਤ ਸਾਰਿਆਂ ਨੂੰ ਉਤਸ਼ਾਹਿਤ ਕੀਤਾ। ਹਾਲਾਂਕਿ ਅਸੀਂ ਉਹ ਅੱਜ ਪਹਿਲੀ ਵਾਰ ਇਸ ਮੁੱਦੇ ਨੂੰ ਡਿਸਕਸ ਕਰ ਰਹੇ ਹਾਂ ਕਿਉਂਕਿ ਆਲਰੇਡੀ 2 ਪੜਤਾਂ ਚੋਂ ਇਹ ਬਿੱਲ ਪਾਸ ਹੋ ਗਿਆ ਔਰ ਇਹ ਬਿੱਲ ਉਸੇ ਹੀ ਫੋਕਸ ਤੇ ਜੇ ਜਗਮੀਤ ਸਿੰਘ ਹੋਰਾਂ ਦੇ ਵੇਲੇ ਔਰ ਬਾਅਦ ਦੇ ਵਿੱਚ ਬੀਬੀ ਹਰਿੰਦਰ ਕੌਰ ਮੱਲੀ ਨੇ ਜਿਹੜਾ ਬਿੱਲ ਪਾਸ ਕਰਾਇਆ ਉਹ ਸੀ ਕਿ ਨਵੰਬਰ 84 ਇਹ ਜਿਹੜਾ ਦੰਗੇ ਨਹੀਂ ਸੀ, ਇਹ ਜੈਨੋਸਾਈਡ ਸੀ। ਤੇ ਹੁਣ ਗੁਰਰਤਨ ਸਿੰਘ ਹੋਰਾਂ ਨੇ ਜਿਹੜਾ ਬਿੱਲ ਜਿਹੜਾ 2 ਪਰਤਾਂ ਚੋਂ ਨਿਕਲਿਆ ਉਹ ਉਹਨਾਂ ਨੇ ਪੇਸ਼ ਕੀਤਾ ਕਿ ਨਵੰਬਰ ਦਾ ਪਹਿਲਾ ਹਫਤਾ ontario ਦੇ ਵਿੱਚ ਸਿੱਖ ਜੈਨੋਸਾਈਡ ਅਵੇਅਰਨੈਸ ਵੀਕ ਦੇ ਤੌਰ ਤੇ ਸੈਲੀਬ੍ਰੇਟ ਕੀਤਾ ਜਾਏ। ਔਰ ਇਸ ਦੇ ਵਿੱਚ ਇਹ ਸੈਲੀਬ੍ਰੇਸ਼ਨ ਇਸ ਲਈ ਨਹੀਂ ਕਿ ਇਹ ਉਹਨਾਂ ਨੂੰ ਜਿਹੜਾ ਉਹ ਉਤਸ਼ਾਹਿਤ ਕਰਨਾ, ਲੇਕਿਨ ਇਹ ਦੱਸਣ ਦੇ ਲਈ ਕਿ ਕਿਵੇਂ ਸਿੱਖਾਂ ਦੀ ਨਸਲਕੁਸ਼ੀ ਨਵੰਬਰ ਦੇ ਪਹਿਲੇ ਹਫਤੇ 'ਚ ਹੋਈ ਤਾਂ ਕਿ ontario ਦੇ ਬੱਚੇ ਬੱਚੀਆਂ ਜਿਵੇਂ ਉੱਥੇ ਖਾਲਸਾ ਸਾਜਨਾ ਦਿਵਸ ਵਾਲਾ ਜਿਹੜਾ ਵੀਕ ਹੈ ਉਹ ਅਵੇਅਰਨੈਸ ਵੀਕ ਹੀ ਨਹੀਂ, ਸ਼ਾਇਦ ਸਾਰਾ ਮੰਥ ਅਵੇਅਰਨੈਸ ਮੰਥ ਵਜੋਂ ਮਨਾਇਆ ਜਾਂਦਾ ਹੈ ਤਾਂ ਕਿ ਮੁੜ ਕੇ ਕਿਸੇ ਦਾ ਜੈਨੋਸਾਈਡ ਨਾ ਹੋਏ। ਉਹਨਾਂ ਨੂੰ ਪਤਾ ਹੋਏ ਕਿ ਕਿਵੇਂ ਹਕੂਮਤਾਂ ਡੈਮੋਕ੍ਰੇਸੀ ਦੇ ਨਾਂ ਥੱਲੇ ਵੀ ਜੈਨੋਸਾਈਡ ਕਰਵਾ ਸਕਦੀਆਂ। ਔਰ ਇਹ ਬੜਾ ਦਿਲਚਸਪ ਜਿਹੜਾ ਉਹਨਾਂ ਨੇ ਇਹ ਸਾਰੇ ਦਾ ਜਿਹੜੀ ਉਸ ਦੀ ਪ੍ਰੀਐਂਬਲ ਹੈ ਬਿੱਲ ਦੀ ਔਰ ਕਿਉਂਕਿ ਆਸ ਹੈ ਕਿ ਪਾਸ ਹੋਣਾ ਚਾਹੀਦਾ ਔਰ ਪਾਸ ਹੋਏਗਾ। ਲੇਕਿਨ ਅਸੀਂ ਦੇਖਦੇ ਹਾਂ ਵੀ ਕਿਵੇਂ ਈਵਨ ਇਸ ਦਾ ਵੀ ਜਿਵੇਂ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਭਾਰਤੀ ਹਕੂਮਤ ਦੀ ਉਹਨਾਂ ਦੀ RSS ਦੀ ਦਖਲ ਅੰਦਾਜ਼ੀ ਅਸੀਂ ਪਿਛਲੀਆਂ ਫੈਡਰਲ ਚੋਣਾਂ ਵੇਲੇ ਦੇਖੀ ਕੰਜ਼ਰਵੇਟਿਵ ਪਾਰਟੀ ਦੇ ਨਾਲ ਔਰ ਕਿਵੇਂ ਉਹਨਾਂ ਨੇ ਜਿਹੜਾ ਉਹ ਸ਼ਰਾਰਤਾਂ ਕੀਤੀਆਂ। ਹੁਣ ਵੀ ਇਹ ਬਿੱਲ ਜਦੋਂ ਕਿ ontario ਦੇ ਵਿੱਚ ਡਿਸਕਸ ਹੋਣਾ ਹੈ ਜਾਂ ਹੋਇਆ 2 ਪਰਤਾਂ ਚੋਂ, ਲੇਕਿਨ 2 ਕੈਨੇਡੀਅਨ ਜਿਹੜੇ ਹਿੰਦੂ ਤਵੀਆਂ ਦੀਆਂ ਆਰਗੇਨਾਈਜੇਸ਼ਨਸ ਨੇ ਕੈਨੇਡਾ ਇੰਡੀਆ ਫਾਊਂਡੇਸ਼ਨ ਔਰ ਕੈਨੇਡੀਅਨ ਹਾਰਮਨੀ ਫੋਰਮ ਦੇ ਥੱਲੇ ਉਹਨਾਂ ਨੇ ਆਲਰੇਡੀ ਬਹੁਤ ਸਾਰੀ ਨੈਗੇਟਿਵਿਟੀ ਕੀਤੀ ਹੈ। ਹਾਲਾਂਕਿ ਤੁਹਾਡੇ ਕੋਲ ਹੱਕ ਹੁੰਦਾ ਹੈ ਲੇਕਿਨ ਜਿਵੇਂ ਉਹ ਪ੍ਰਭਾਵ ਦੇਣ ਦੀ ਜਾਂ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੇ ਨੇ। ਦੂਸਰੇ ਪਾਸੇ ਅਸੀਂ ਸਮਝਦੇ ਹਾਂ ਵੀ ਵਰਲਡ ਸਿੱਖ ਆਰਗੇਨਾਈਜੇਸ਼ਨ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਵੇਂ ਸਰ ਸੁਖਵਿੰਦਰ ਸਿੰਘ ਹੰਸਰਾ ਉਹਨਾਂ ਦੇ ਵੀ ਸਟੇਟਮੈਂਟ ਮੈਂ ਦੇਖ ਰਿਹਾ ਸੀ ਔਰ ਹੋਰ ਬਹੁਤ ਸਾਰੇ ਯੂਥ ਐਕਟਿਵਿਸਟ ਜਿਹੜੇ ਨੇ ਉਹਨਾਂ ਨੇ ਪਿਛਲੇ ਦਿਨਾਂ 'ਚ ਕਾਫੀ ਜ਼ੋਰਦਾਰ ਲੌਬੀ ਕੀਤੀ ਹੈ ਉਹਨਾਂ ਦੇ MPPs ਦੇ ਨਾਲ ਕਿ ਉਹ ਇਸ ਬਿੱਲ ਦੇ ਹੱਕ ਦੇ ਵਿੱਚ ਵੋਟ ਪਾਉਣ ਕਿ ਇਹ ਜਿਹੜਾ ਤਾਂ ਕਿ ਇਹ ਸਾਰਾ ਹੀ ਹਫਤਾ ਸਿੱਖ ਜੈਨੋਸਾਈਡ ਅਵੇਅਰਨੈਸ ਵੀਕ ਦੇ ਤੌਰ ਤੇ ਜਿਹੜਾ ਉਹ ਯਾਦ ਕੀਤਾ ਜਾਏ। ਸੋ ਮੈਂ ਜਿਹੜਾ ਇਸ ਬਿੱਲ ਦਾ ਪ੍ਰੀਐਂਬਲ ਹੈ ਜਿਹਨੂੰ ਅਸੀਂ ਭੂਮਿਕਾ ਵੀ ਕਹਿੰਦੇ ਉਸ ਨੂੰ ਜ਼ਰੂਰ ਥੋੜਾ ਜਿਹਾ ਸਾਂਝ ਉਸ ਦੀ ਪਾਉਣਾ ਚਾਹੁੰਦਾ ਤਾਂ ਕਿ ਪਤਾ ਹੋਏ ਕਿ ਇਹ ਸਿਰਫ ਇੱਕ ਮਹਿਜ਼ ਇੱਕ ਜਸਟ ਆਈ ਵਾਸ਼ ਨਹੀਂ ਹੁੰਦਾ, ਇਹ ਇੱਕ ਹਿਸਟਰੀ ਸੈਟਿੰਗ ਵੀ ਹੁੰਦਾ ਕਿ ਕੱਲ ਨੂੰ ਜਦੋਂ ਫਿਊਚਰ ਦੇ ਵਿੱਚ ਵੀ ਜਿਨ੍ਹਾਂ ਨੇ ਰਿਸਰਚ ਕਰਨੀ ਹੈ ਇਸ ਟਾਈਮ ਤੇ ਇਸ ਪੀਰੀਅਡ 'ਚ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਿਉਂਕਿ ਇੱਕ ਪੂਰੀ ਮੁਹਿੰਮ ਚੱਲੀ ਹੋਈ ਹੈ ਔਰ ਜਦੋਂ ਅਸੀਂ ਖਾਲਿਸਤਾਨ ਦੀ ਕਾਇਮੀ ਦੀ ਗੱਲ ਕਰਦੇ ਹਾਂ ਇਹ ਸਾਰੇ ਉਹ ਸਟੋਨ ਨੇ, ਉਹ ਪੱਥਰ ਨੇ, ਉਹ ਬੁਨਿਆਦਾਂ ਨੇ ਜਿਨ੍ਹਾਂ ਦੇ ਉੱਤੇ ਫਿਰ ਮਹਿਲ ਉਸਾਰਿਆ ਜਾਂਦਾ ਹੈ। ਜਿਵੇਂ ਇਜ਼ਰਾਈਲ ਦੀ ਕਾਇਮੀ ਦੇ ਪਿੱਛੇ ਉਹਨਾਂ ਦੀ ਪਰਸੀਕਿਊਸ਼ਨ ਦੀ ਹਿਸਟਰੀ ਸੀ ਔਰ ਜ਼ਾਹਰ ਹੈ ਕਿ ਸੈਕੰਡ ਵਰਲਡ ਵਾਰ ਵੇਲੇ ਹਿਟਲਰ ਜਾਂ ਨਾਜ਼ੀਆਂ ਦੇ ਹੱਥਾਂ 'ਚ ਪਰਸੀਕਿਊਸ਼ਨ ਉਹ ਇਮੀਡੀਏਟ ਸੀ। ਲੇਕਿਨ ਜੇ ਖਾਲਿਸਤਾਨ ਦਾ ਕੇਸ ਵੀ ਬਿਲਟ ਹੁੰਦਾ ਜਾਂ ਹੋ ਰਿਹਾ ਤਾਂ ਇਹ ਇਸ ਬਿਨਾਂ ਦੇ ਉੱਤੇ ਹੀ ਹੋ ਰਿਹਾ ਜਿੱਥੇ ਅਸੀਂ ਇੱਕ ਤੀਸਰੀ ਧਿਰ ਦੇ ਤੌਰ ਤੇ 1947 ਦੇ ਵਿੱਚ ਇੱਕ ਤੀਸਰੀ ਧਿਰ ਸਾਂ ਨੈਗੋਸ਼ੀਏਸ਼ਨ ਦੇ ਵਿੱਚ ਜਿਹੜੀ ਟ੍ਰਾਂਸਫਰ ਆਫ ਪਾਵਰ ਦੀ ਸੀ ਜਿੱਥੇ ਅਸੀਂ ਇੰਡੀਅਨ ਕਨਸਟੀਟਿਊਸ਼ਨ ਨੂੰ ਨਹੀਂ ਮੰਨਿਆ ਕਿਉਂਕਿ ਸਾਡੇ ਨੁਮਾਇੰਦਿਆਂ ਨੇ ਉਹਦੇ ਡਰਾਫਟ ਦੇ ਉੱਤੇ ਦਸਤਖਤ ਨਹੀਂ ਕੀਤੇ, ਜਿੱਥੇ ਅਸੀਂ 1947 ਤੋਂ 84 ਤੱਕ 37 ਸਾਲ ਪੀਸਫੁਲ ਸਟਰਗਲ ਕੀਤੀ, ਜੂਨ 84 ਦਾ ਘੱਲੂਘਾਰਾ ਜ਼ਾਹਰ ਹੈ ਕਿ ਉਹ ਸਾਡੇ ਸਭ ਤੋਂ ਪਵਿੱਤਰ ਹਰਮੰਦਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ
37 ਇਤਿਹਾਸਕ ਗੁਰਦੁਆਰਿਆਂ ਤੇ ਹਮਲਾ, ਸਿੱਖ ਰੈਫਰੈਂਸ ਲਾਇਬ੍ਰੇਰੀ, ਸਿੱਖ ਆਰਕਾਈਵਸ ਨੂੰ ਲੁੱਟਣਾ, ਡਿਸਟਰੋਏ ਕਰਨਾ, ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਜਿਸ ਕਿਸਮ ਦੀ ਜਿਹੜੀ ਹੈ ਫਿਰ ਇੱਕ ਹੋਰ ਆਪਰੇਸ਼ਨ ਦੇ ਨਾਂ ਥੱਲੇ ਵੁੱਡਰੋਜ਼ ਦੇ ਥੱਲੇ ਸਿੱਖ ਜਵਾਨੀ ਦਾ ਘਾਣ ਕੀਤਾ ਗਿਆ। ਔਰ ਇਹ ਦਿਲਚਸਪ ਗੱਲ ਹੈ ਕਿ ਜਦੋਂ ਇੱਕ ਪਾਸੇ ਓਨਟਾਰੀਓ ਪਾਰਲੀਮੈਂਟ ਦੇ ਵਿੱਚ ਜਿੱਥੇ ਅੱਜ ਦੂਸਰੀ ਪਰਤ ਅੱਜ ਦੇ ਦਿਨ ਪਾਸ ਹੋਈ ਪੜ੍ਹੀ ਗਈ, ਉੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਡਾਕੂਮੈਂਟੇਸ਼ਨ ਐਂਡ ਐਡਵਾਈਜ਼ਰੀ ਪ੍ਰੋਜੈਕਟ ਇੱਕ NGO ਨੇ ਇੱਕ ਪੈਟੀਸ਼ਨ ਜਿਹੜੀ ਉਹਨਾਂ ਨੇ ਕਾਫੀ ਰਿਸਰਚ ਤੋਂ ਬਾਅਦ ਜਿਹੜੀ ਦਾਇਰ ਕੀਤੀ ਹੈ, ਜਿਹਦੇ 'ਚ ਕਿ 8,257 ਜਿਹੜੇ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ ਗਾਇਬ ਕਰ ਦਿੱਤੇ ਗਏ, ਉਹਨਾਂ ਦੀ ਸੁਣਵਾਈ ਦੇ ਲਈ ਜਿਹੜੀ 22 ਅਪ੍ਰੈਲ ਦੀ ਡੇਟ ਪੰਜਾਬ ਹਰਿਆਣਾ ਹਾਈ ਕੋਰਟ ਨੇ ਪਾਈ ਹੈ, ਉਹਨੂੰ ਵੀ ਮੈਂ ਇਸੇ ਹੀ ਸੈਗਮੈਂਟ 'ਚ ਡਿਸਕਸ ਕਰਾਂਗਾ ਕਿ ਇਹ ਇਕੱਲਾ ਇਹ ਨਹੀਂ ਹੈ ਕਿ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਹੀ ਹਜ਼ਾਰਾਂ, ਹੁਣ ਜੇ ਉਹ ਬਿੱਲਾ ਰੰਗਾ ਜੋੜੀ ਦਾ ਅਮਿਤ ਸ਼ਾਹ ਪਾर्लियामेंट 'ਚ ਖਲੋ ਕੇ ਕਹਿ ਰਿਹਾ हमारे 3,000 सिख भाइयों को भाई जो कांग्रेस ने मारा, उस फिगर ਨੂੰ ਵੀ ਘਟਾ ਰਹੇ ਨੇ ਕਿਉਂਕਿ 8 ਤੋਂ 10,000 ਸਿੱਖ ਕੱਲੇ ਦਿੱਲੀ ਦੇ ਵਿੱਚ ਹੀ ਮਾਰੇ ਜਾਂਦੇ ਨੇ ਔਰ ਭਾਰਤ ਦੀਆਂ 22 ਸਟੇਟਾਂ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੁੰਦੀ ਹੈ, ਕਾਨਪੁਰ ਵੀ ਹੈ, ਬੋਕਾਰੋ ਵੀ ਹੈ। ਔਰ ਇਹ ਜਿਹੜਾ ਸਾਰਾ ਇਸ ਬਿੱਲ ਨੂੰ ਕਿ ਭਾਈ ਓਨਟਾਰੀਓ ਪਾਰਲੀਮੈਂਟ ਪਾਸ ਕਰੇ ਕਿ ਇਹਨੂੰ ਸਿੱਖ ਜੈਨੋਸਾਈਡ ਅਵੇਅਰਨੈਸ ਵੀਕ ਦੇ ਤੌਰ ਤੇ ਯਾਦ ਕੀਤਾ ਜਾਏਗਾ, ਉਸ ਦੇ ਲਈ ਉਹਨਾਂ ਨੇ ਪਹਿਲਾਂ ਭੂਮਿਕਾ ਦਿੱਤੀ ਹੈ, ਪ੍ਰੀਐਂਬਲ ਦਿੱਤਾ ਹੈ। Ontario is home to a dynamic and vibrant Sikh community and one of the largest Sikh populations outside of South Asia. The Sikh community has deep roots in Ontario and plays a vital role in strengthening our province's social, political and economic fabric. ਕਿ ਓਨਟਾਰੀਓ ਜਿਹੜਾ ਹੈ ਉਹ ਉਸ ਸਿੱਖ ਕਮਿਊਨਿਟੀ ਦਾ ਜਿਹੜੀ ਜ਼ਿੰਦਗੀ ਨਾਲ ਭਰਪੂਰ ਔਰ ਅਗਾਂਹ ਵਧੂ ਕੌਮ ਹੈ, ਉਹਨਾਂ ਦਾ ਇੱਕ ਵੱਡਾ ਉਹਨਾਂ ਦੀ ਆਬਾਦੀ ਸਾਊਥ ਏਸ਼ੀਆ ਤੋਂ ਬਾਅਦ ਇਸ ਪ੍ਰੋਵਿੰਸ ਦੇ ਵਿੱਚ ਰਹਿੰਦੀ ਹੈ ਔਰ ਸਿੱਖ ਕਮਿਊਨਿਟੀ ਦੀਆਂ ਇੱਥੇ ਡੂੰਘੀਆਂ ਜੜ੍ਹਾਂ ਨੇ ਔਰ ਇਸ ਸੂਬੇ ਦੀ ਸਿਆਸੀ, ਆਰਥਿਕ ਔਰ ਸਮਾਜਿਕ ਜਿਹੜਾ ਤਾਣਾ ਬਾਣਾ ਹੈ ਉਸ ਦੇ ਵਿੱਚ ਸਿੱਖਾਂ ਦਾ ਅਹਿਮ ਰੋਲ ਹੈ। ਡਿਸਪਾਈਟ ਥ੍ਰਾਈਵਿੰਗ and contributing as a community in Ontario and globally, Sikhs are still impacted by the genocide and other atrocity crimes perpetrated by Government of India. These crimes have caused ongoing physical and mental trauma as well as intergenerational trauma. These traumas are intensified by India's entrenched culture and impurity, its refusal to hold the perpetrators accountable or even acknowledge its crimes and the denial of reparations. ਕਿ ਇਹ ਜਿਹੜੀ ਇਸ ਦੇ ਬਾਵਜੂਦ ਕਿ ਸਿੱਖ ਓਨਟਾਰੀਓ ਦੇ ਵਿੱਚ ਵੀ ਔਰ ਦੁਨੀਆ ਭਰ ਦੇ ਵਿੱਚ ਵੀ ਇੱਕ ਜਿਹੜਾ ਹੈ ਉਹ ਥ੍ਰਾਈਵਿੰਗ ਕਮਿਊਨਿਟੀ ਹੈ, ਪਰ ਸਟਿਲ ਜੋ ਸਾਡੇ ਨਾਲ ਸਾਡੀ ਨਸਲਕੁਸ਼ੀ ਹੋਈ ਔਰ ਦੂਸਰੇ ਅਣਮਨੁੱਖੀ ਜਿਹੜੇ ਜ਼ੁਲਮ ਸਾਡੇ ਉੱਤੇ ਭਾਰਤ ਦੀ ਹਕੂਮਤ ਨੇ ਕੀਤੇ, ਅਸੀਂ ਉਹਨਾਂ ਦੇ ਅਸਰਾਂ ਥੱਲੇ ਹਾਂ। ਇਹ ਜਿਹੜੇ ਕ੍ਰਾਈਮ ਨੇ ਭਾਰਤ ਸਰਕਾਰ ਦੇ ਜੰਗੀ ਕ੍ਰਾਈਮ, ਉਹਨਾਂ ਨੇ ਸਾਨੂੰ ਸਰੀਰਕ ਔਰ ਮਾਨਸਿਕ ਟਰਾਮਾ ਦਿੱਤਾ ਔਰ ਇੱਕ ਜਨਰੇਸ਼ਨ ਤੋਂ ਅਗਲੀ ਜਨਰੇਸ਼ਨ ਤੱਕ ਵੀ ਇਹ ਟਰਾਮਾ ਜਿਹੜਾ ਸ਼ੌਕ ਹੈ, ਟਰਾਮਾ ਹੈ, ਇੱਕ ਦੁਖਾਂਤ ਹੈ, ਉਹ ਪਾਸ ਔਨ ਹੋ ਰਿਹਾ ਕਿਉਂਕਿ ਆਲਮੋਸਟ 36 ਸਾਲ ਹੋ ਗਏ ਨੇ। ਸੋ 20 ਸਾਲ ਦੀ ਜਨਰੇਸ਼ਨ 20 ਤੋਂ 25 ਸਾਲ ਦੀ ਬਾਹਰਲੇ ਮੁਲਕਾਂ 'ਚ ਮੰਨੀ ਜਾਂਦੀ ਹੈ। ਸੋ ਜ਼ਾਹਰ ਹੈ ਕਿ ਈਵਨ ਸੈਕੰਡ ਜਨਰੇਸ਼ਨ ਵੀ ਉਸ ਟਰਾਮੇ ਚੋਂ ਨਿਕਲ ਰਹੀ ਹੈ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਕਿਉਂਕਿ ਭਾਰਤ ਦੇ ਵਿੱਚ ਇਹਨਾਂ ਸਾਰੇ ਵਰ੍ਹਿਆਂ ਤੋਂ ਦੇ ਬਾਵਜੂਦ ਬੀਤਣ ਦੇ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਗਈ ਔਰ ਈਵਨ ਭਾਰਤ ਨੇ ਅਜੇ ਤੱਕ ਇਹ ਜਿਹੜੇ ਜੰਗੀ ਅਪਰਾਧ ਨੇ ਇਹ ਮੰਨੇ ਵੀ ਨਹੀਂ ਹੈ, ਸਜ਼ਾ ਦੇਣੀ ਤਾਂ ਦੂਰ ਦੀ ਗੱਲ ਔਰ ਨਾ ਹੀ ਕੋਈ ਮੁਆਵਜ਼ੇ ਦਿੱਤੇ ਨੇ। ਇਹ ਇਸ ਸਾਰੀ ਪੀੜ ਨੂੰ ਹੋਰ ਵੀ ਜਿਹੜਾ ਜ਼ਿਆਦਾ ਪੀੜ ਬਣਾਉਂਦਾ ਹੈ। There is a long history of Indian government discriminating against Sikhs and perpetrating gross human rights violations against them and other minorities. ਭਾਰਤੀ ਸਰਕਾਰ ਦਾ ਲੰਮਾ ਇਤਿਹਾਸ ਹੈ ਸਿੱਖਾਂ ਦੇ ਨਾਲ ਵਿਤਕਰੇ ਦਾ ਔਰ ਸਿੱਖਾਂ ਦੇ ਖਿਲਾਫ ਮਨੁੱਖੀ ਹੱਕਾਂ ਦਾ ਘਾਣ ਕਰਨ ਦਾ। Atrocities against Sikhs intensified, most notably in June 1984 when India's armed forces, upon orders from Prime Minister Indira Gandhi, launched Operation Blue Star,
a continuous, nearly week-long military attack on Sikhs in Harmandir Sahib, popularly known as Golden Temple, the Akal Takht Sahib, their surrounding complexes, and over 70 other Sikh Gurdwaras across Punjab. During Operation Blue Star, the government sealed Punjab's borders and imposed a media blackout, evicting foreign journalists and censoring all reporting. The impact of this total assault was devastating, with security forces killing thousands of Sikhs and destroying major Sikh heritage sites and artifacts, including serious damage to Gurdwaras and destruction of rare documents and manuscripts. This destruction included the demolition of Akal Takht Sahib, a major Sikh religious institution, and the burning and looting of Sikh reference library, resulting in the loss of irreplaceable historical resources. So ਇਹ ਜੂਨ 84 ਦੇ ਹਮਲੇ ਦਾ ਪੂਰਾ ਉਹਨਾਂ ਨੇ ਵੇਰਵਾ ਦਿੱਤਾ ਹੈ ਕਿ ਕਿਵੇਂ ਪੂਰਾ ਹਫਤਾ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਔਰ ਉਹਨਾਂ ਨੇ 70 ਗੁਰਦੁਆਰੇ ਕਿਹਾ ਪੰਜਾਬ ਭਰ ਜਿਨ੍ਹਾਂ ਨੂੰ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਭਾਰਤ ਸਰਕਾਰ ਨੇ ਗਵਾਂਢੀ ਦੇਸ਼ਾਂ ਨਾਲ ਲੱਗਦਾ ਜਿਹੜਾ ਬਾਰਡਰ ਹੈ, ਸਰਹੱਦ ਹੈ, ਉਹਨੂੰ ਸੀਲ ਕਰ ਦਿੱਤਾ ਔਰ ਇਹ ਮੀਡੀਆ ਟੋਟਲੀ ਬਲੈਕਆਊਟ ਕਰ ਦਿੱਤਾ। ਬਾਹਰਲੇ ਮੁਲਕਾਂ ਦੇ ਜਰਨਲਿਸਟ ਬਾਹਰ ਕੱਢ ਦਿੱਤੇ, ਸਾਰੀ ਰਿਪੋਰਟਿੰਗ ਦੇ ਉੱਤੇ ਸੈਂਸਰ ਲਾ ਦਿੱਤੀ ਔਰ ਇਸ ਸਾਰੇ ਦਾ ਨਤੀਜਾ ਸੀ ਕਿ ਭਾਰਤ ਦੀਆਂ ਫੌਜਾਂ ਨੇ ਹਜ਼ਾਰਾਂ ਸਿੱਖਾਂ ਨੂੰ ਮਾਰਿਆ, ਉਹਨਾਂ ਦੇ ਹੈਰੀਟੇਜ ਵਿਰਸੇ ਦੀਆਂ ਥਾਵਾਂ ਤਬਾਹ ਕੀਤੀਆਂ ਔਰ ਇਸ ਦੇ ਨਾਲ ਹੀ ਅਕਾਲ ਤਖਤ ਸਾਹਿਬ ਬਿਲਕੁਲ ਤਬਾਹ ਕੀਤਾ ਗਿਆ, ਜਿਹੜੀ ਸਾਡੀ ਇੱਕ ਮੇਜਰ ਧਾਰਮਿਕ ਸੀਟ ਹੈ। ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸਾੜਿਆ ਵੀ ਗਿਆ, ਸਾੜਨ ਤੋਂ ਪਹਿਲਾਂ ਲੁੱਟਿਆ ਗਿਆ ਔਰ ਸਾਡੇ ਬਹੁਤ ਸਾਰੇ ਉਹ ਇਤਿਹਾਸਕ ਦਸਤਾਵੇਜ਼ ਜਿਹੜੇ ਦੁਬਾਰਾ ਕਦੇ ਨਾਯਾਬ ਨਹੀਂ ਹੋ ਨਾਯਾਬ ਦਸਤਾਵੇਜ਼ ਜਿਹੜੇ ਨੇ ਉਹ ਲੁੱਟ ਕੇ ਲੈ ਗਏ। Shortly afterwards, in November 1984, following the assassination of Indira Gandhi, the state orchestrated genocidal killings of thousands of Sikhs throughout India and in particular capital Delhi, relying on voter registration lists and property records as part of premeditated plan to identify their victims. State organized mobs ruthlessly targeted Sikh communities to horrifying violence, including dousing Sikhs in kerosene and other combustible chemicals, placing tires around their necks and setting them on fire. State organized mobs also perpetrated extreme sexual violence against Sikh women, detaining many against their will for days. Further, state organized mobs destroyed Sikh businesses, homes and places of worship, displacing thousands. Throughout this carnage, police and politicians aided the mobs by directing them towards Sikhs and by directly participating in the violence. ਹੁਣ ਇਹ ਨਵੰਬਰ 84 ਦਾ ਪੂਰਾ ਗ੍ਰਾਫਿਕ ਔਰ ਹਿਸਟੋਰੀਕਲ ਵੇਰਵਾ ਦਿੱਤਾ ਹੈ ਕਿ ਕਿਵੇਂ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਸਿੱਖਾਂ ਦੀ ਨਸਲਕੁਸ਼ੀ ਹੋਈ। ਭਾਰਤ ਭਰ ਦੇ ਵਿੱਚ ਖਾਸ ਤੌਰ ਤੇ ਦਿੱਲੀ 'ਚ ਹਜ਼ਾਰਾਂ ਸਿੱਖ ਜਿਹੜੇ ਨੇ ਉਹ ਜਿਉਂਦਿਆਂ ਗਲਾਂ 'ਚ ਟਾਇਰ ਪਾ ਕੇ ਸਾੜੇ ਗਏ। ਜਿਹੜੀਆਂ ਮੌਬ ਸੀ ਉਹਨਾਂ ਦੇ ਕੋਲ ਵੋਟਰ ਲਿਸਟਾਂ ਸੀ, ਉਹਨਾਂ ਨੇ ਘਰਾਂ ਦੀ ਸ਼ਨਾਖਤ ਕੀਤੀ ਔਰ ਉਹਨਾਂ ਨੇ ਜਿਹੜਾ ਜਿੱਥੇ ਸਿੱਖਾਂ ਨੂੰ ਮਿੱਟੀ ਦਾ ਤੇਲ ਪਾ ਕੇ ਜਿਉਂਦਾ ਸਾੜਿਆ ਉੱਥੇ ਇੱਕ ਕੰਬਸਟੀਬਲ ਕੈਮੀਕਲ ਵੀ ਇਸਤੇਮਾਲ ਕੀਤੇ ਗਏ, ਗਲਾਂ ਦੇ ਦੁਆਲੇ ਟਾਇਰ ਪਾ ਕੇ ਸਾੜੇ ਗਏ ਔਰ ਸਿੱਖ ਔਰਤਾਂ ਦੇ ਨਾਲ ਜਬਰ ਜਨਾਹ ਕੀਤਾ ਗਿਆ ਕਈ ਦਿਨਾਂ ਤੱਕ। ਔਰ ਇਹ ਜਿਹੜੀਆਂ ਸਟੇਟ ਵੱਲੋਂ ਆਰਗੇਨਾਈਜ਼ਡ ਮੌਬ ਸੀ ਉਹਨਾਂ ਨੇ ਸਿੱਖਾਂ ਦੇ ਵਪਾਰਕ ਅਦਾਰੇ, ਉਹਨਾਂ ਦੇ ਘਰ, ਉਹਨਾਂ ਦੇ ਗੁਰਦੁਆਰੇ ਜਿਹੜੇ ਨੇ ਉਹ ਸਾੜ ਕੇ ਹਜ਼ਾਰਾਂ ਨੂੰ ਜਿਹੜਾ ਬੇਘਰੇ ਕੀਤਾ। ਇਸ ਸਾਰੀ ਜਿਹੜੀ ਹੈ ਸਿੱਖ ਨਸਲਕੁਸ਼ੀ ਦੇ ਦੌਰਾਨ ਪੁਲਿਸ ਵੀ ਔਰ ਸਿਆਸਤਦਾਨ ਵੀ ਉਹ ਭੀੜਾਂ ਦੀ ਅਗਵਾਈ ਵੀ ਕਰਦੇ ਰਹੇ ਔਰ ਉਹਨਾਂ ਦਾ ਸਾਥ ਵੀ ਦਿੰਦੇ ਰਹੇ। Following these genocidal acts, India's security forces further subjected Sikhs to a widespread and systematic campaign of torture, unlawful killings, and enforced disappearances in Punjab and other states that lasted well over a decade. The late Jaswant Singh Khalada, recognized as a defender of human rights by Amnesty International, exposed thousands of incidents of enforced disappearances, extrajudicial killings, torture, and secret mass cremations of Sikhs. His work, based on government records, demonstrates that security forces perpetrated gross human rights violations that were both widespread, having occurred throughout Punjab, and systematic,
having targeted the Sikh population। ਹੁਣ ਇਹ ਉਹੀ ਹੈ ਜਿਸ ਦੇ ਉੱਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਹੁਣ ਅਗੇਨ ਹਾਲਾਂ 35 ਸਾਲਾਂ 'ਚ ਉਸ ਤੋਂ ਪਹਿਲਾਂ ਵੀ ਜਸਵੰਤ ਸਿੰਘ ਖਾਲੜਾ ਨੇ ਖੁਦ ਪੰਜਾਬ ਔਰ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਟੀਸ਼ਨ ਕੀਤੀ ਸੀ ਜਦੋਂ ਕਿ ਜਿਹੜੇ ਗੁੰਮਨਾਮ ਕਹਿ ਕੇ ਜਿਨ੍ਹਾਂ ਨੂੰ ਡਿਸਅਪੀਅਰ ਕਰ ਦਿੱਤਾ ਗਿਆ ਸੀ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਲਈ, ਪਰ ਹਾਈ ਕੋਰਟ ਨੇ ਉਦੋਂ ਇਸ ਨੂੰ ਨਹੀਂ ਸੀ ਸੁਣਿਆ। ਇਹ ਵੱਖਰੀ ਗੱਲ ਹੈ ਕਿ ਬਾਅਦ ਜਸਵੰਤ ਸਿੰਘ ਖਾਲੜਾ ਨੂੰ ਵੀ ਇੱਕ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ ਔਰ ਇਹਦੇ 'ਚ ਉਹਨਾਂ ਨੇ ਨਵੰਬਰ 84 ਤੋਂ ਬਾਅਦ ਪੰਜਾਬ ਦੇ ਵਿੱਚ ਅਗਲੇ ਦਹਾਕੇ 'ਚ ਕੀ ਹੋਇਆ 1984 1994 95 ਤੱਕ ਉਸ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਕਿਵੇਂ ਭਾਰਤ ਦੇ ਸੁਰੱਖਿਆ ਦਸਤਿਆਂ ਨੇ ਫਿਰ ਪੰਜਾਬ ਦੇ ਵਿੱਚ ਤਸ਼ੱਦਦ ਔਰ ਗੈਰ ਕਾਨੂੰਨੀ ਕਿਲਿੰਗਸ ਔਰ ਜ਼ਬਰਦਸਤੀ ਲੋਕਾਂ ਨੂੰ ਘਰੋਂ ਚੁੱਕ ਕੇ ਗਾਇਬ ਕਰ ਦੇਣ, ਇਹਦੇ ਥੱਲੇ ਜਿਹੜਾ ਇੱਕ ਦਹਾਕਾ ਇੱਕ ਦਹਾਈ ਪੰਜਾਬ ਦੇ ਵਿੱਚ ਜ਼ੁਲਮ ਹੁੰਦਾ ਰਿਹਾ ਔਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੂੰ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਮਨੁੱਖੀ ਇਨਸਾਨੀ ਹੱਕਾਂ ਦਾ ਰਾਖਾ ਮੰਨਿਆ, ਉਹਨਾਂ ਨੇ ਹਜ਼ਾਰਾਂ ਇਸ ਕਿਸਮ ਦੀਆਂ ਜਿਹੜੀਆਂ ਡਿਸਅਪੀਅਰੈਂਸਿਸ ਨੇ, ਗੈਰ ਕਾਨੂੰਨੀ ਕਿਲਿੰਗਸ ਨੇ, ਤਸ਼ੱਦਦ ਹੈ ਔਰ ਮਾਸ ਕ੍ਰੀਮੇਸ਼ਨ ਕਿਵੇਂ ਉਹਨਾਂ ਨੇ ਦੁਰਗਿਆਣਾ ਮੰਦਰ ਅੰਮ੍ਰਿਤਸਰ ਤਰਨ ਤਾਰਨ ਔਰ ਇਹਨਾਂ ਸਾਰੇ ਸ਼ਮਸ਼ਾਨ ਘਾਟਾਂ ਦੇ ਵਿੱਚ ਕਿਵੇਂ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਜਿਹੜਾ ਉਹ ਸਾੜਿਆ। ਇਹ ਉਹਨਾਂ ਨੇ ਕਿਹਾ ਇਸ ਜਿਹੜਾ ਬਿੱਲ 177 ਹੈ ਕਿ ਇਹ ਸਾਰਾ ਉਹਨਾਂ ਨੇ ਉਹਨਾਂ ਦੇ ਰਿਕਾਰਡ 'ਚੋਂ ਕੱਢਿਆ ਕਿ ਕਿਵੇਂ ਲੱਕੜਾਂ ਪ੍ਰੋਵਾਈਡ ਕੀਤੀਆਂ ਗਈਆਂ, ਕੌਣ ਪੁਲਿਸ ਅਫਸਰ ਆਇਆ। ਉਹਨਾਂ ਨੇ ਕਿਹਾ ਕਿ ਇਹ ਵੈਲ ਡਾਕੂਮੈਂਟਡ ਹੈ ਸਾਰਾ। The widespread and systematic enforced disappearances, extrajudicial killings, torture and secret mass cremations of Sikhs in Punjab and beyond amount to war crimes, crimes against humanity and genocide। ਕਿ ਜਿਸ ਤਰੀਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ, ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਨੂੰ ਐਲੀਮੀਨੇਟ ਕੀਤਾ ਗਿਆ, ਇਹ ਇਨਸਾਨੀਅਤ ਦੇ ਖਿਲਾਫ ਕ੍ਰਾਈਮ ਨੇ और एक नस्लकुशी है। These atrocity crimes alongside the attacks of June 1984 and November 1984 Sikh genocide speak to a larger and persistent campaign of genocide against Sikhs by the state of India। कि जो जून 84 नवंबर 84 च होया और अगली दहाई च होया, ये साबित करता है भी किवें सिख कौम दे उत्ते ये नस्लकुशी भारतीय सरकार ने परपा की। Acknowledging this genocide is a significant first step in community healing। ये हुण क्लोजिंग वाल जा रहे और ये प्रीएम्बल है कि ये जे हीलिंग है हुण जिहड़ी कौम अज 35 सालां तो जिहड़ी दूसरी जनरेशन भी उस चों गुजर रही है, जे हीलिंग करनी है उसकी तो ये पहला स्टैप है कि इहनूं मन्निया जाए कि ये जिहड़ा है वो जेनोसाइड सी। Acknowledging this genocide is a significant first step in community healing। By recognizing these international crimes, we demonstrate our collective commitment to pursuing a world characterized by our shared and universal values of truth, justice and respect for human rights in order to prevent such genocides, crimes against humanity and other atrocity crimes from recurring। Therefore, Her Majesty, by and with advice and consent of Legislative Assembly of the Province of Ontario, enacts as follows: Sikh Genocide Awareness Week. The first 7 days of November in each year are proclaimed as Sikh Genocide Awareness Week। Number 2, during that week, all Ontarians are encouraged to educate themselves and reflect on as well as create awareness of the Sikh genocide and other genocides that have occurred throughout the world। So ਇਸ 'ਚ ਉਹਨਾਂ ਨੇ ਇਸ ਬਿੱਲ ਦੇ ਵਿੱਚ ਕਿਹਾ ਕਿ ਵੀ ਇਹ ਜਿਹੜਾ ਇਸ ਨੂੰ ਐਕਨੋਲੇਜ ਕਰਨਾ ਕਿ ਜੈਨੋਸਾਈਡ ਹੋਇਆ ਹੈ, ਹੀਲਿੰਗ ਵੱਲ ਪਹਿਲਾ ਕਦਮ ਹੋਏਗਾ। ਫਿਰ ਉਹਨਾਂ ਨੇ ਐਜ਼ ਏ ਕੈਨੇਡੀਅਨ ਕਿਹਾ ਕਿ ਵੀ ਅਸੀਂ ਕਿਉਂਕਿ ਟਰੂਥ, ਜਸਟਿਸ ਔਰ ਰਿਸਪੈਕਟ ਹਿਊਮਨ ਰਾਈਟਸ ਦੀਆਂ ਵੈਲਿਊਜ਼ ਦੇ ਨਾਲ ਕਮਿਟਡ ਹਾਂ ਅਸੀਂ ਕੈਨੇਡੀਅਨ, ਔਰ ਅਸੀਂ ਇਹੋ ਜਿਹਾ ਸੰਸਾਰ ਚਾਹੁੰਦੇ ਹਾਂ ਜਿੱਥੇ ਨਸਲਕੁਸ਼ੀ ਨਾ ਹੋਏ, ਇਨਸਾਨੀਅਤ ਦੇ ਖਿਲਾਫ ਜੁਰਮ ਨਾ ਹੋਣ ਔਰ ਦੂਸਰੇ ਕ੍ਰਾਈਮ ਨਾ ਹੋਣ। ਇਸ ਲਈ ਉਹਨਾਂ ਨੇ ਇਹ ਕਿਹਾ ਕਿ ਇਹ ਲੈਜਿਸਲੇਟਿਵ ਅਸੈਂਬਲੀ ਪ੍ਰੋਵਿੰਸ ਆਫ ontario ਦੀ ਇਹ ਪਾਸ ਕਰੇ ਕਿ ਪਹਿਲੇ 7 ਦਿਨ ਨਵੰਬਰ ਦੇ ਸਾਲ ਦੇ ਜਿਹੜਾ ਨੇ ਨਵੰਬਰ ਦੇ ਮਹੀਨੇ ਦੇ ਹਰ ਸਾਲ ਦੇ ਵਿੱਚ ਉਹਨਾਂ ਨੂੰ
ਸਿੱਖ ਜੈਨੋਸਾਈਡ ਅਵੇਅਰਨੈਸ ਵੀਕ ਦੇ ਤੌਰ ਤੇ, ਸਿੱਖ ਜਾਗਰੂਕਤਾ ਹਫਤੇ ਦੇ ਤੌਰ ਤੇ ਇਸ ਨੂੰ ਜਿਹੜਾ ਯਾਦ ਕੀਤਾ ਜਾਏਗਾ। ਦੂਸਰਾ ਉਹਨਾਂ ਨੇ ਕਿਹਾ ਕਿ ਵੀ ਇਸ ਹਫਤੇ ਦੇ ਵਿੱਚ ਸਾਰੇ ਹੀ ontario ਵਾਸੀ ਉਹ ਆਪਣੇ ਆਪ ਨੂੰ ਐਜੂਕੇਟ ਕਰਨ ਕਿ ਸਿੱਖਾਂ ਦੇ ਨਾਲ ਕੀ ਹੋਇਆ, ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਅਦਰ ਜੈਨੋਸਾਈਡਸ ਦੈਟ ਹੈਵ ਅਕਰਡ ਥਰੂ ਆਊਟ ਦਾ ਵਰਲਡ, ਤਾਂ ਕਿ ਇਸ ਸਿੱਖ ਜੈਨੋਸਾਈਡ ਦੇ ਹਵਾਲੇ ਨਾਲ ਉਹਨਾਂ ਨੂੰ ਇਹ ਵੀ ਪਤਾ ਲੱਗੇ ਕਿ ਦੁਨੀਆ ਦੇ ਵਿੱਚ ਕੀ ਹੋ ਰਿਹਾ। ਔਰ ਹੁਣ ਅਸੀਂ ਦੇਖਿਆ ਕਿ ਇਸ ਜੇ ਕਿਉਂਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਅਕਾਊਂਟੇਬਿਲਟੀ ਨਹੀਂ ਹੋਈ, ਇਸ ਲਈ 2002 ਵਿੱਚ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਗਈ, ਇਹ ਕਾਤਲ ਜੋੜੀ ਵੱਲੋਂ ਨਵੰਬਰ 84 ਕਾਂਗਰਸ ਨੇ ਕੀਤਾ। ਔਰ ਹੁਣ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਜਿਹੜਾ 24 25 26 ਫਰਵਰੀ ਜਦੋਂ ਕਿ ਟਰੰਪ ਦਿੱਲੀ ਦੇ ਵਿੱਚ ਨੇ, ਕਿਵੇਂ ਦਿੱਲੀ ਦੇ ਪੂਰਬੀ ਦਿੱਲੀ 'ਚ 20 ਲੱਖ ਤੋਂ ਜ਼ਿਆਦਾ ਲੋਕਾਂ ਨੂੰ 3 ਦਿਨ 3 ਰਾਤਾਂ ਉਸ ਕਿਸਮ ਦਾ ਹੀ ਜਿਹੜਾ ਹੈ ਉਹ ਜ਼ੁਲਮ ਦਾ ਸ਼ਿਕਾਰ ਬਣਾਇਆ ਗਿਆ, ਜੋ ਅਸੀਂ ਨਵੰਬਰ 84 ਜਾਂ 2002 ਗੁਜਰਾਤ ਦੀ ਯਾਦ ਦਹਾਨੀ ਕਰਦੇ। ਔਰ ਜਿਵੇਂ ਮੈਂ ਕਿਹਾ ਕਿ ਵੀ ਪੰਜਾਬ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ ਵਾਲਿਆਂ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਬਲਿਕ ਇੰਟਰਸਟ ਲਿਟੀਗੇਸ਼ਨ ਕੀਤੀ ਹੈ, ਔਰ ਉਹਦੇ 'ਚ ਉਹਨਾਂ ਨੇ 8257 ਜਿਹੜੇ ਮਾਰੇ ਗਏ ਸਿੱਖ ਨੌਜਵਾਨ, ਸਿੱਖ ਬੀਬੀਆਂ, ਈਵਨ ਮਾਤਾਵਾਂ, ਉਹਨਾਂ ਦਾ ਵੇਰਵਾ ਦਿੱਤਾ ਹੈ। ਔਰ ਇਸ ਨੂੰ ਜਿਹੜਾ 4 ਪ੍ਰਮੁੱਖ ਜਿਹੜੇ ਪੈਟੀਸ਼ਨਰ ਜਿਹੜੇ ਨੇ, ਉਹਨਾਂ ਦੇ ਵਕੀਲ ਨੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਇਹ ਜਸਟਿਸ ਅਜੀਤ ਸਿੰਘ ਬੈਂਸ ਦੇ ਲੜਕੇ ਨੇ, ਜਿਹੜੇ ਜਸਟਿਸ ਅਜੀਤ ਸਿੰਘ ਬੈਂਸ ਨੂੰ ਖੁਦ ਵੀ KP ਗਿੱਲ ਨੇ ਹਿਊਮਿਲੇਟ ਕਰਕੇ ਟਾਡਾ ਦੇ ਥੱਲੇ ਜਿਹੜਾ ਉਹਨਾਂ ਨੂੰ ਫੜਿਆ ਸੀ। ਇਸੇ ਤਰ੍ਹਾਂ ਸਤਨਾਮ ਸਿੰਘ ਬੈਂਸ ਨੇ, बैरिस्टर पैटिशनर एडवोकेट जगजीत सिंह बाजवा ने और एडवोकेट अर्जन स्यूकरण ने, और ये रिट पैटिशन नंबर 270 उन्होंने दायर की सी 2019 ਦੇ ਵਿੱਚ। और ये जिस बेंच के कोल आई है चीफ जस्टिस रवि शंकर झा ने और ऑनरेबल जस्टिस अरुण पलाई ने, 6 फरवरी ਨੂੰ ਉਹਨਾਂ ਦੇ ਸਾਹਮਣੇ ਆਈ। और ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਕਿਵੇਂ ਜਿਹੜਾ ਲੀਗਲ ਪ੍ਰੈਸੀਡੈਂਟ ਸੈੱਟ ਕੀਤਾ ਇਹਨਾਂ ਝੂਠੇ ਮਾਸ ਕਿਲਿੰਗਸ ਦੇ ਨਾਲ। ਔਰ ਉਹਨਾਂ ਨੇ ਇਸ ਸਾਰੇ ਦੇ ਵਿੱਚ ਕਿਹਾ ਵੀ ਸੁਪਰੀਮ ਕੋਰਟ ਨੇ ਆਲਰੇਡੀ ਮਨੀਪੁਰ ਦੇ ਵਿੱਚ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ ਸੀ 1528 ਬੰਦਿਆਂ ਦੀਆਂ, ਉਸ ਬਾਰੇ CBI ਇਨਕੁਆਇਰੀ ਆਰਡਰ ਕੀਤੀ ਸੀ ਕਿ ਆਰਮਡ ਫੋਰਸਿਸ ਦੇ ਰੋਲ ਨੂੰ ਦੇਖਿਆ ਜਾਏ। ਔਰ ਇਸੇ ਤਰ੍ਹਾਂ ਜਸਵੰਤ ਸਿੰਘ ਖਾਲੜਾ ਨੇ ਜਦੋਂ ਮਾਸ ਕ੍ਰੀਮੇਸ਼ਨਸ ਦੀ ਗੱਲ ਕੀਤੀ, ਭਾਵੇਂ ਖਾਲੜੇ ਨੂੰ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ, ਪਰ ਜਸਟਿਸ ਕੁਲਦੀਪ ਸਿੰਘ ਦੇ ਆਰਡਰ ਦੇ ਥੱਲੇ ਸੁਪਰੀਮ ਕੋਰਟ ਦਾ ਉਹ ਜੱਜ ਸੀ ਉਸ ਵੇਲੇ, CBI ਨੇ ਉਹਨਾਂ ਮਾਸ ਕ੍ਰੀਮੇਸ਼ਨਸ ਦੀ ਇਨਵੈਸਟੀਗੇਸ਼ਨ ਕੀਤੀ ਸੀ। 2000 ਤੋਂ ਜ਼ਿਆਦਾ ਨੂੰ ਉਹਨਾਂ ਨੇ ਰੈਕਗਨਾਈਜ਼ ਕੀਤਾ ਸੀ। ਔਰ ਜਸਟਿਸ ਕੁਲਦੀਪ ਸਿੰਘ ਨੇ ਕਿਹਾ ਸੀ ਕਿ ਇਟ ਇਜ਼ ਵਰਸਟ ਦੈਨ ਦਾ ਜੈਨੋਸਾਈਡ। ਸੋ ਆਲਰੇਡੀ ਸੁਪਰੀਮ ਕੋਰਟ ਦੀ ਰੂਲਿੰਗ ਵੀ ਔਰ ਇਨਵੈਸਟੀਗੇਸ਼ਨ ਇਹਦੇ ਤੇ ਹੈ। ਔਰ ਇਹ ਹੁਣ ਇਹ ਜਿਹੜੀ ਪਟੀਸ਼ਨ ਹੈ ਉਹਦੇ 'ਚ ਉਹਨਾਂ ਨੇ 8 ਸਾਲ ਇਸ ਗਰੁੱਪ ਨੇ, ਪੰਜਾਬ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ ਨੇ ਇਨਵੈਸਟੀਗੇਟ ਕਰਕੇ ਬੜੀ ਕੰਪਰੈਹੈਂਸਿਵ ਰਿਪੋਰਟ ਤਿਆਰ ਕੀਤੀ ਹੈ ਕਿ ਕਿਵੇਂ ਝੂਠੇ ਪੁਲਿਸ ਮੁਕਾਬਲੇ ਹੋਏ, ਕਿਵੇਂ ਘਰਾਂ 'ਚੋਂ ਬੰਦੇ ਅਗਵਾ ਕੀਤੇ ਗਏ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਡੀਟੇਲਸ ਆਫ ਓਵਰ 8257 ਕੇਸਿਸ, ਜਿਹਦੇ 'ਚ ਆਲਰੇਡੀ 6773 ਕੋਰਟ ਦੇ ਸਾਹਮਣੇ ਨੇ। ਔਰ ਉਹਨਾਂ ਨੇ ਇਹ ਮੰਗ ਕੀਤੀ ਹੈ ਇਸ ਪ੍ਰੋਜੈਕਟ NGO ਨੇ कि स्पैशल इन्वेस्टिगेटिव टीम बनाई जाए, जुडिशियल इंक्वायरी होए इनटू दीज कोल्ड ब्लडेड किलिंग्स बाई पंजाब पुलिस ऑफिसर्स ड्यूरिंग द पीरियड ऑफ मिलिटेंसी एंड काउंटर इंसरजेंसी। हालांकि असी एप्रीशिएट करते हैं पंजाब डॉक्यूमेंटेशन एंड एडवोकेसी प्रोजैक्ट नूं कि उन्होंने बड़ी मेहनत की है। मैनूं पता सी कि काफ़ी देर तो ये पंजाब च डाटा इकट्ठा कर रहे हैं, पर ये टिप ऑफ एन आइसबर्ग है। बिल्कुल, क्योंकि जदों असी 1 ਲੱਖ ਤੋਂ ਜ਼ਿਆਦਾ ਕਿਲਿੰਗਸ ਦੀ ਗੱਲ ਪੰਜਾਬ 'ਚ ਕਰਦੇ हैं, ਇਹ ਕਿਉਂਕਿ ਕੁਛ ਦਾ ਤਾਂ ਉਹਨਾਂ ਨੇ ਸਾਰੇ ਸਬੂਤ ਹੀ ਮਿਟਾ ਦਿੱਤੇ ਨੇ। ਜੇ ਤੁਸੀਂ ਪੈਟੀਸ਼ਨ ਕਰਦੇ ਹੋ, ਇਹ ਜਿਹੜੇ ਕੇਸ ਉਹਨਾਂ ਨੇ ਦਿੱਤੇ ਨੇ ਇਹਨਾਂ ਦੇ ਵਿੱਚ ਇਹ ਉਹ ਨੇ ਜਿਹੜੇ ਪ੍ਰੋਪਰਲੀ ਉਹਨਾਂ ਦੇ ਕੋਲ ਹਰ ਡੀਟੇਲ ਡਾਟਾ ਜਿਹੜਾ ਉਹਨਾਂ ਨੇ ਕੀਤਾ ਓਵਰ 8000। ਹਾਲਾਂਕਿ ਅਸੀਂ ਸਮਝਦੇ ਹਾਂ ਕਿ ਇਸ ਚੋਂ ਵੀ ਨਿਕਲਣਾ ਕੁਛ ਨਹੀਂ ਹੈ। ਜੇ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਦੇ ਬਾਵਜੂਦ ਜਸਟਿਸ ਕੁਲਦੀਪ ਸਿੰਘ ਦੀ ਜਿਹੜੀ ਹੈ ਵਰਸ ਦੈਨ ਜੈਨੋਸਾਈਡ ਕਮੈਂਟ ਦੇ ਬਾਵਜੂਦ ਅਲਟੀਮੇਟਲੀ 2-2 3-3 ਲੱਖ ਸਿਰਫ 2000 ਬੰਦਿਆਂ ਨੂੰ ਮੁਆਵਜ਼ਾ ਦਿੱਤਾ ਹੈ, ਜਿਹੜਾ ਮੈਂ ਸਮਝਦਾ ਕਿ ਵੀ
ਇੱਕ ਜੋਕ ਸੀ ਮਾਰਿਆ ਗਿਆ ਨਾਲ, ਪਰ ਇਹਨੂੰ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਟੂ ਕੀਪ ਦਾ ਪੌਟ ਸਟਰਿੰਗ, ਕਿ ਜੇ ਉੱਥੇ ਚੱਲ ਰਿਹਾ ਤੇ ਇਹ ਵੀ ਜਿਹੜੀ ਉਹਨਾਂ ਦੀ ਡਾਕੂਮੈਂਟੇਸ਼ਨ ਹੈ ਇਹ ਓਨਟਾਰੀਓ ਦੇ ਇਸ ਬਿੱਲ ਦੇ ਲਈ ਮਦਦਗਾਰ ਹੋਈ ਹੈ ਕਿ ਭਾਈ ਇਹ ਕੁਛ ਉੱਥੇ ਸਾਡੇ ਨਾਲ ਹੋਇਆ 35 ਸਾਲ ਬੀਤਣ ਬਾਅਦ ਵੀ ਸਿੱਖਾਂ ਨੂੰ ਜਸਟਿਸ ਨਹੀਂ ਮਿਲਿਆ, ਔਰ ਇਹ ਮਿਲਣਾ ਵੀ ਨਹੀਂ ਹੈ। ਸਾਡੇ ਲਈ ਇੱਕੋ ਇੱਕ ਜਸਟਿਸ ਹੈ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਨੂੰ ਲਿਬਰੇਟ ਕਰਵਾਉਣਾ, ਇਸ ਤੋਂ ਬਿਨਾ ਕੋਈ ਹੱਲ ਉੱਥੇ ਨਹੀਂ ਹੈ। ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਇਸ NGO ਨੂੰ ਵੀ, ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਗੁਰਰਤਨ ਸਿੰਘ ਔਰ ਤਮਾਮ ਕੈਨੇਡਾ ਦੇ ਉਹਨਾਂ ਐਕਟਿਵਿਸਟ ਨੂੰ ਜਿਹੜਾ ਨੇ ਇਸ ਬਿੱਲ ਨੂੰ ਅੱਗੇ ਤੋਰਨ ਲਈ ਤੀਸਰੀ ਪਰਤ ਤੋਂ ਬਾਅਦ ਇਹ ਹੁਣ ਦੇਖਿਆ ਜਾਏਗਾ ਕਿ ਇਹਦਾ ਕੀ ਨਤੀਜਾ ਹੁੰਦਾ ਹੈ। ਲੇਕਿਨ ਆਲਰੇਡੀ ਇਹ ਗੱਲ ਹੈ ਕਿ ਇਹ ਚਰਚਾ ਦਾ ਵਿਸ਼ਾ ਹੈ, ਔਰ ਹਿੰਦੂ ਤਵੀਆਂ ਨੇ ਵੀ ਆਪਣਾ ਅਗਲੀ ਫੇਸ ਜਿਹੜਾ ਉੱਥੇ ਉਹ ਦਿਖਾਣਾ ਸ਼ੁਰੂ ਕੀਤਾ ਹੋਇਆ ਹੈ। ਸੋ ਅਸੀਂ ਜਿਨ੍ਹਾਂ ਨੇ ਐਫਰਟ ਕੀਤਾ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੱਥ ਲੈਣੇ ਬ੍ਰੇਕ ਪੇਜ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।